ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 5 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਅਨ ਟੋਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨ ਦੇ ਲਈ ਉਹਨਾਂ ਦਾ ਨੰਬਰ ਹੈ 415-909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਪ੍ਰਿਤਪਾਲ ਸਿੰਘ ਸਿੱਧੂ ਫ੍ਰੈਜ਼ਨੋ, ਸਰਬਜੀਤ ਸਿੰਘ ਤੂਰ ਨਿਊ ਜਰਸੀ, ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ, ਕੁਲਵਿੰਦਰ ਸਿੰਘ ਤੇ ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲਿਊਬ, ਸਰਬਜੀਤ ਸਿੰਘ ਤੇ ਪਰਿਵਾਰ ਐਲਗਰੋਵ ਤੇ ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਇਜ਼ਰਾਈਲ ਤੇ USA ਬਲੀਵ ਕਰ ਰਿਹਾ ਵੀ ਇਰਾਨ ਕਿਸੇ ਟਾਈਮ ਵੀ ਇਜ਼ਰਾਈਲ ਨੂੰ ਜਿਹੜਾ ਅਟੈਕ ਕਰ ਸਕਦਾ, ਇਜ਼ਰਾਈਲ ਦੀ ਅੰਬੈਸੀ ਨੂੰ ਰਿਟੈਲੀਏਟ ਕਰਨ ਦੇ ਲਈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਇਜ਼ਰਾਈਲ ਵਾਲਿਆਂ ਨੇ ਜੋ ਡਿਮਾਸਕਸ ਦੇ ਵਿੱਚ ਇਰਾਨ ਦੀ ਅੰਬੈਸੀ ਸੀਗੀ ਉਹਨੂੰ ਜਿਹੜਾ ਆ ਉਹਦੇ ਉੱਤੇ ਬੰਬ ਸਿੱਟੇ ਸੀ। ਤੇ ਹੁਣ ਜੋ ਇੰਟੈਲੀਜੈਂਸ ਏਜੰਸੀ ਰਿਪੋਰਟਸ ਆ ਰਹੀਆਂ, US ਨੇ ਇਹ ਪਿਕਅਪ ਕੀਤੀਆਂ ਆ। ਕਹਿੰਦੇ ਵੀ ਕੁਛ ਦਿਨਾਂ ਦੇ ਵਿੱਚ ਮੇਬੀ ਐਂਡ ਆਫ ਰਮਦਾਨ ਤੋਂ ਪਹਿਲਾਂ ਈਰਾਨ ਵਾਲੇ ਇਜ਼ਰਾਈਲ ਦੀ ਕਿਸੇ ਵੀ ਜਿਹੜੀ ਕੋਈ ਅੰਬੈਸੀ ਹੈਗੀ ਆ ਉਹਦੇ ਤੇ ਡਰੋਨ ਤੇ ਮਿਜ਼ਾਈਲਸ ਦੇ ਨਾਲ ਹਮਲਾ ਕਰ ਸਕਦੇ ਹੈਗੇ ਆ। ਸੋ ਇਹ ਜੰਗ ਵਧਣ ਦੇ ਜਿਹੜੇ ਅਸਾਰ ਆ ਇਹ ਕਾਫੀ ਜਿਹੜੇ ਤੇਜ਼ ਦਿਖਦੇ ਆ ਰਹੇ ਹੈਗੇ ਆ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਕੈਲੀਫੋਰਨੀਆ ਦੀ ਤੇ ਕ੍ਰਾਈਮ ਦੀ। ਹੁਣ ਲੋਕ ਕੈਲੀਫੋਰਨੀਆ ਦੇ ਵਿੱਚ ਵੱਧ ਰਹੇ ਕ੍ਰਾਈਮ ਕਰਕੇ ਇਹਨੂੰ ਕ੍ਰਾਈਮਫੋਰਨੀਆ ਵੀ ਕਹਿ ਦਿੰਦੇ ਨੇ। ਉੱਤੋਂ ਪੁੱਠੇ ਸਿੱਧੇ ਜਿਹੜੇ ਬਿੱਲ ਆ ਉਹ ਵੀ ਲਗਾਤਾਰ ਪਾਸ ਕੀਤੇ ਜਾ ਰਹੇ ਨੇ। ਪਰ ਕੈਲੀਫੋਰਨੀਆ ਦੀ ਇੱਕ ਹੋਰ ਬਹੁਤ ਵੱਡੀ ਦਿੱਕਤ ਹੈ, ਮੁਸੀਬਤ ਆ, ਉਹ ਹੈ ਹੋਮਲੈਸਨੈਸ। ਲਾਸ ਐਂਜਲਸ ਟਾਈਮਜ਼ ਨੇ ਇੱਕ ਓਪੀਨੀਅਨ ਆਰਟੀਕਲ ਲਿਖਿਆ ਜਿਹਦੇ ਵਿੱਚ ਕੈਲੀਫੋਰਨੀਆ ਦੇ ਨਾਲ ਨਾਲ ਟੈਕਸਸ ਤੇ ਹੋਰ ਸਟੇਟਸ ਦਾ ਕੰਪੈਰੀਜ਼ਨ ਕੀਤਾ ਗਿਆ ਤੇ ਉਹਨਾਂ ਨੇ ਦੱਸਿਆ ਕਿ ਕਿਵੇਂ ਕੈਲੀਫੋਰਨੀਆ ਜਿਹੜਾ ਉਹ ਪਿੱਛੇ ਰਹਿ ਗਿਆ ਟੈਕਸਸ ਦੇ ਐਜ਼ ਕੰਪੈਰੀਜ਼ਨ ਟੂ ਅਦਰ ਸਟੇਟਸ ਦੇ ਮੁਕਾਬਲੇ ਇਹ ਹੋਮਲੈਸਨੈਸ ਨੂੰ ਨਜਿੱਠਣ ਦੇ ਲਈ, ਉਹਦੇ ਤੇ ਕਾਬੂ ਪਾਉਣ ਦੇ ਲਈ। ਉਹ ਕਹਿੰਦੇ ਕਿ ਰੈਂਟ ਜਿਹੜਾ ਉਹ ਨੇਸ਼ਨ ਵਾਈਡ ਹੁਣ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਤੇ ਇਸ ਕਰਕੇ ਹੋਮਲੈਸਨੈਸ ਦਾ ਜਿਹੜਾ ਰੇਟ ਆ ਉਹ ਤਕਰੀਬਨ 15% ਇਨਕਰੀਜ਼ ਹੋ ਗਿਆ ਐਵਰੇਜ ਮੇਜਰ ਸਿਟੀ ਦੇ ਵਿੱਚ ਲਾਸਟ ਈਅਰ ਜੇ ਆਪਾਂ ਦੇਖੀਏ ਤਾਂ। ਯੂਨਾਈਟਿਡ ਸਟੇਟਸ ਦੇ ਵਿੱਚ ਉਹ ਕਹਿੰਦੇ ਕਿ ਹੁਣ ਕੈਲੀਫੋਰਨੀਆ ਉਹ ਸੂਬਿਆਂ ਦੇ ਵਿੱਚੋਂ ਇੱਕ ਹੈ ਜਿਹੜਾ ਪਿਛਲੇ ਡੈਕੇਡ ਦੇ ਵਿੱਚੋਂ, ਪਿਛਲੇ ਇੱਕ ਦਹਾਕੇ ਦੇ ਵਿੱਚ ਹੋਮਲੈਸਨੈਸ ਦੇ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਹੋਇਆ। ਟ੍ਰੇਸੀ ਹੈਡਨ ਲੋ ਤੇ ਹਨਾ ਲਵ ਦੀ ਇਹ ਰਿਪੋਰਟ ਹੈ ਜਿਹੜੀ ਬੜੇ ਆંકੜਿਆਂ ਦੇ ਨਾਲ ਉਹਨਾਂ ਨੇ ਦੱਸਿਆ ਤਫਸੀਲ ਦੇ ਵਿੱਚ ਕਿ ਕਿਵੇਂ ਟੈਕਸਸ ਦੇ ਵਿੱਚ ਕੀ ਹਾਲਾਤ ਨੇ ਤੇ ਇਹਦੇ ਨਾਲ ਹੀ ਕੈਲੀਫੋਰਨੀਆ ਦੇ ਵਿੱਚ ਕੀ ਹਾਲਾਤ ਨੇ। ਉਹ ਕਹਿੰਦੇ ਕਿ US ਦੇ ਵਿੱਚ ਕਈ ਸਿਟੀਜ਼ ਨੇ ਜਿਨ੍ਹਾਂ ਦੇ ਵਿੱਚ ਰਲੇ ਜਾਂ ਹੋਰ ਮੇਜਰ ਸਿਟੀ ਨੇ ਜਿਨ੍ਹਾਂ ਨੇ ਆਪਣੇ ਸ਼ਹਿਰਾਂ ਦੇ ਵਿੱਚੋਂ ਹੋਮਲੈਸਨੈਸ ਨੂੰ 40% ਉਹਦੇ ਤੇ ਕਾਬੂ ਪਾਇਆ, ਉਹਨੂੰ ਘਟਾਇਆ ਜਾਂ ਉੱਥੋਂ ਹੋਮਲੈਸਾਂ ਨੂੰ ਕਿਤੇ ਹੋਰ ਭੇਜਿਆ। ਉਹ ਕਹਿੰਦੇ ਕਿ ਟੈਕਸਸ ਦਾ ਜਿਹੜਾ ਸਿਟੀ ਹੈ ਹਿਊਸਟਨ, ਇੱਥੇ 52 ਪੀਪਲ ਨੇ 1 ਲੱਖ ਪਿੱਛੇ ਹੋਮਲੈਸਨੈਸ ਦਾ ਜਿਹੜਾ ਸਾਹਮਣਾ ਕਰ ਰਹੇ ਨੇ ਜਾਂ ਖੁਦ ਹੋਮਲੈਸ ਨੇ। ਇਹਦੇ ਨਾਲ ਨਾਲ ਲਾਸ ਐਂਜਲਸ ਜਿਹੜਾ ਕੈਲੀਫੋਰਨੀਆ ਦਾ ਬਹੁਤ ਵੱਡਾ ਸ਼ਹਿਰ ਹੈ, ਇਸੇ 1 ਲੱਖ ਦੇ ਪਿੱਛੇ ਉਹਦੀ ਜਿਹੜੀ ਗਿਣਤੀ ਆ ਉਹ 734 ਹੈ। ਸੋ ਤੁਸੀਂ ਇਹਦੇ ਨਾਲ ਅੰਦਾਜ਼ਾ ਲਾ ਸਕਦੇ ਹੋ ਕਿ ਕੈਲੀਫੋਰਨੀਆ ਦੇ ਵਿੱਚ ਹਾਲਾਤ ਕੀ ਹੋ ਚੁੱਕੇ ਨੇ। ਇਹਦੇ ਨਾਲ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜਿਹੜੇ ਵੱਡੇ ਸਿਟੀਜ਼ ਨੇ ਕੈਲੀਫੋਰਨੀਆ ਦੇ, ਜਿਨ੍ਹਾਂ ਦੇ ਵਿੱਚ ਸੈਨ ਫਰਾਂਸਿਸਕੋ, ਲੌਂਗ ਬੀਚ, ਲਾਸ ਐਂਜਲਸ, ਆਕਲੈਂਡ ਤੇ ਸੈਕਰਾਮੈਂਟੋ, ਇੱਥੇ ਬਹੁਤ ਉਹ 10 ਮੇਜਰ ਸਿਟੀ ਨੇ US ਦੇ ਵਿੱਚੋਂ 5 ਇਹਨਾਂ ਦੇ ਵਿੱਚ ਆਉਂਦੇ ਨੇ ਜਿੱਥੇ ਹੋਮਲੈਸਨੈਸ ਪਿਛਲੇ ਦਿਨਾਂ ਦੇ ਵਿੱਚ ਹੋਮਲੈਸਨੈਸ ਦਾ ਜਿਹੜਾ ਰੇਟ ਆ ਉਹ ਬਹੁਤ ਜ਼ਿਆਦਾ ਵਧਿਆ, ਤਕਰੀਬਨ 20 ਟਾਈਮਸ ਹਾਇਰ ਦੱਸਿਆ ਗਿਆ ਹਿਊਸਟਨ ਦੇ ਨਾਲੋਂ। ਤੇ ਇਹਨਾਂ ਨਾਲ ਹੀ ਇਹ ਦੱਸਿਆ ਗਿਆ ਲਾਸ ਐਂਜਲਸ ਤੇ ਹਿਊਸਟਨ ਦਾ ਆਪਸੀ ਫਰਕ ਤਕਰੀਬਨ 14 ਟਾਈਮਸ ਦਾ ਤੇ ਜਿਹੜੀ ਲਾਸ ਐਂਜਲਸ ਹੈ ਤੇ ਇਹਦੇ ਵਿਚਕਾਰ ਜਿਹੜਾ ਫਰਕ ਹੈ
ਉਹ ਤਕਰੀਬਨ ਇਸੇ ਤਰ੍ਹਾਂ 20% ਤੋਂ ਵੀ ਉੱਪਰ ਹੈ, ਜਿਹੜਾ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਤਕਰੀਬਨ 7 ਜਾਂ 8% ਤੇ ਸੀਗਾ। ਉਹ ਕਹਿੰਦੇ ਕਿ ਜੇਕਰ ਇਹਦੇ ਨਾਲ-ਨਾਲ ਹੋਰ ਪਹਿਲੂਆਂ ਤੇ ਗੌਰ ਕਰੀਏ ਤਾਂ ਇਸ ਟਾਈਮ ਕੈਲੀਫੋਰਨੀਆ ਇਕੱਲਾ ਇਸੇ ਹੀ ਸਮੱਸਿਆ ਨਾਲ ਨਹੀਂ ਨਜਿੱਠ ਰਿਹਾ, ਬਲਕਿ ਹੋਰ ਵੀ ਕਾਰਨ ਨੇ ਜਿਹਦੇ ਕਰਕੇ ਕੈਲੀਫੋਰਨੀਆ ਦੇ ਵਿੱਚ ਹੋਮਲੈਸਨੈਸ ਜ਼ਿਆਦੇ ਹੈ ਤੇ ਇੱਥੇ ਦੂਜੇ ਸੂਬਿਆਂ ਤੋਂ ਵੀ ਜਿਹੜੇ ਹੋਮਲੈਸ ਲੋਕ ਨੇ ਉਹ ਇੱਥੇ ਆ ਕੇ ਰਹਿਣਾ ਟੈਕਸਸ ਦੇ ਮੁਕਾਬਲੇ ਜ਼ਿਆਦਾ ਪਸੰਦ ਕਰਦੇ ਨੇ ਜੀ। ਅਗਲੀ ਖਬਰ ਵੱਲ ਚਲੀਏ। ਜਿਸ ਤਰ੍ਹਾਂ ਪਿਛਲੇ ਕਈ ਦਿਨਾਂ ਤੋਂ ਆਪਾਂ ਦੱਸਦੇ ਆ ਰਹੇ ਹਾਂ ਵੀ ਅਪ੍ਰੈਲ 1 ਤੋਂ ਕੈਲੀਫੋਰਨੀਆ ਦੇ ਵਿੱਚ ਮਿਨੀਮਮ ਵੇਜ ਜਿਹੜੇ ਰੈਸਟੋਰੈਂਟ ਫਰੈਂਚਾਈਜ਼ੀ ਰੈਸਟੋਰੈਂਟ ਓਨਰਸ ਆ, ਰੈਸਟੋਰੈਂਟਸ ਹੈਗੇ ਆ, ਉਹਨਾਂ ਦੇ ਵਿੱਚ $20 ਵੱਧ ਗਏ ਆ। ਉਹਨੂੰ ਦੇਖ ਕੇ ਪਹਿਲਾਂ ਵਰਕਰਸ ਬਹੁਤ ਖੁਸ਼ ਸੀ, ਹੁਣ ਵੱਡੀ ਗਿਣਤੀ 'ਚ ਵਰਕਰਸ ਨੂੰ ਲੇ ਆਫ ਕਰਨਾ ਸ਼ੁਰੂ ਕਰ ਦਿੱਤਾ ਗਿਆ ਆ। ਬਹੁਤ ਸਾਰੇ ਜਿਹੜੇ ਫਰੈਂਚਾਈਜ਼ੀਜ਼ ਹੈਗੀਆਂ ਆ, ਉਹਨਾਂ ਨੇ ਆਪਣੀਆਂ ਲੋਕੇਸ਼ਨਾਂ ਵੀ ਬੰਦ ਕਰ ਦਿੱਤੀਆਂ ਹੈਗੀਆਂ। ਤੇ ਜੋ ਲੋਕ ਬਹੁਤ ਸਾਰੀ ਹੱਲਾਸ਼ੇਰੀ ਵੀ ਦਿੰਦੇ ਆ ਪੋਲੀਟੀਸ਼ੀਅਨ ਨੂੰ, ਹਾਂ ਜੀ ਮਿਨੀਮਮ ਵੇਜ ਇਨਕਰੀਜ਼ ਹੋਣੇ ਚਾਹੀਦੇ, ਸਾਡੇ ਲਈ ਸਰਵਾਈਵ ਹੋਣਾ ਔਖਾ ਆ, ਹੁਣ ਉਹਨਾਂ ਦੇ ਉੱਤੇ ਵੀ ਅਸਰ ਪੈਣਾ ਸ਼ੁਰੂ ਹੋ ਗਿਆ ਆ। ਅੱਜ ਬਰਗਰ ਕਿੰਗ, ਇਨ ਆਊਟ, ਹੋਰ ਬਹੁਤ ਸਾਰੀਆਂ ਲੋਕੇਸ਼ਨਸ ਨੇ ਅਨਾਊਂਸ ਕੀਤਾ ਆ ਵੀ ਉਹ ਹਰ ਇੱਕ ਚੀਜ਼ ਦੀ ਜਿਹੜੀ ਕੀਮਤ ਆ ਉਹਨਾਂ ਦੇ ਮੈਨਿਊ ਦੀ, ਉਹ ਇਨਕਰੀਜ਼ ਕਰਨ ਜਾ ਰਹੇ ਆ, ਜੋ ਕਿ ਉਹ ਆਪਾਂ ਸਾਰਿਆਂ ਦੇ ਉੱਤੇ ਪੈਣਾ ਹੈਗਾ ਆ। ਨਿਊਯਾਰਕ ਪੋਸਟ ਨੇ ਇੱਕ ਇਨਵੈਸਟੀਗੇਟਿਵ ਰਿਪੋਰਟ ਛਾਪੀ ਆ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਲਾਸ ਐਂਜਲਸ ਏਰੀਏ ਦੇ ਵਿੱਚ ਅਪ੍ਰੈਲ 1 ਤੋਂ ਬਾਅਦ ਬਹੁਤ ਸਾਰੇ ਜਿਹੜੇ ਫੂਡ ਦੇ ਰੈਸਟੋਰੈਂਟਸ ਆ, ਉਹਨਾਂ ਨੇ ਆਪਣੀਆਂ ਮੈਨਿਊ ਦੀਆਂ ਪ੍ਰਾਈਸਿਸ ਇਨਕਰੀਜ਼ ਕਰ ਦਿੱਤੀਆਂ ਹੈਗੀਆਂ। ਗੈਬਨ ਨਿਊਸਮ ਉਹਨਾਂ ਨੇ AB 1228 ਬਿੱਲ ਸਤੰਬਰ ਦੇ ਵਿੱਚ ਲਿਆਂਦਾ ਸੀ ਤੇ ਉਹ ਲਾਗੂ ਅਪ੍ਰੈਲ 1 ਤੋਂ ਹੋਇਆ ਹੈਗਾ। ਫਾਸਟ ਫੂਡ ਕਾਉਂਸਲ ਐਸਟੈਬਲਿਸ਼ ਕੀਤੀ ਸੀ ਤੇ ਹੁਣ ਇਹ ਕਹਿੰਦੇ ਆ ਵੀ ਬਰਗਰ ਕਿੰਗ ਨੇ ਜੋ ਟੈਕਸਸ ਡਬਲ ਵੌਪਰ ਆ, ਉਹਦੀ $15.09 ਜਿਹੜੀ ਕਾਸਟ ਆ ਉਸ ਨੂੰ ਵਧਾ ਕੇ $16.99 ਕਰਤਾ ਆ। $1 ਤੇ 80 ਸੈਂਟ ਜਿਹੜਾ ਇਨਕਰੀਜ਼ ਹੋਇਆ। ਬਿਗ ਫਿਸ਼ ਮੀਲ ਵੀ ਜਿਹੜੀ ਆ $7.49 ਪਹਿਲਾਂ ਸੀ, ਹੁਣ ਉਹ $11.49 ਹੋ ਗਈ, $4 ਉਹ ਇਨਕਰੀਜ਼ ਹੋਈ ਹੈਗੀ ਆ। ਤੇ ਹਾਰਟ ਹਾਊਸ ਤੇ ਇਨ ਐਂਡ ਆਊਟ ਬਰਗਰ, ਇਹਨਾਂ ਨੇ ਵੀ ਜਿਹੜੀ ਇਨਕਰੀਜ਼ ਕੀਤੀ ਹੈਗੀ ਆ। ਪਰ ਮੈਕਡੋਨਲਡ ਵਾਲੇ ਕਹਿੰਦੇ ਆ ਵੀ ਹਜੇ ਅਸੀਂ ਚਿਕ ਫਿਲ ਤੇ ਮੈਕਡੋਨਲਡ ਤੇ ਵੈਂਡੀਜ਼ ਵੀ ਹਜੇ ਅਸੀਂ ਪ੍ਰਾਈਸਿਸ ਨਹੀਂ ਇਨਕਰੀਜ਼ ਕੀਤੀਆਂ, ਪਰ ਲੱਗਦਾ ਇਹੀ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੋ ਪ੍ਰਾਈਸਿਸ ਇਨਕਰੀਜ਼ ਕਰਨਗੇ। ਐਵਰੇਜ USA ਦੇ ਵਿੱਚ ਰੈਸਟੋਰੈਂਟ ਵਰਕਰ ਦੀ ਸੈਲਰੀ $13.43 ਆ 2022 ਦੇ ਵਿੱਚ, ਤੇ ਕੈਲੀਫੋਰਨੀਆ 'ਚ $16.60 ਸੀ, ਜਿਸ ਨੂੰ ਹੁਣ ਵਧਾ ਕੇ $20 ਕਰ ਦਿੱਤਾ ਗਿਆ ਹੈ ਜੀ। ਖਬਰ ਇੱਕ ਅਗਲੀ ਸੈਨ ਹੋਜ਼ੇ ਤੋਂ ਆ ਰਹੀ ਹੈ। ਸੈਨ ਹੋਜ਼ੇ ਦੇ ਮੇਅਰ ਜਿਹੜੇ ਮੈਟ ਮੈਹਨ ਨੇ, ਉਹਨਾਂ ਨੇ ਪਲਾਨ ਕੀਤਾ ਕਿ ਉਹ ਸਿਟੀ ਦੇ ਵਿੱਚ ਜਿਹੜੇ ਓਲਡ ਐਮਰਜੈਂਸੀ ਇੰਟਰਮ ਹਾਊਸਿੰਗ ਸਾਈਟਸ ਨੇ, ਉਹਨਾਂ ਨੂੰ ਹੁਣ ਉਹਨਾਂ ਦਾ ਸਾਈਜ਼ ਡਬਲ ਕਰ ਰਿਹਾ ਤੇ ਇਹਦੇ ਉੱਤੇ $30 ਮਿਲੀਅਨ ਦਾ ਜਿਹੜਾ ਖਰਚਾ ਉਹ ਕੀਤਾ ਜਾਣਾ। ਸਾਈਟ ਜਿਹੜੀ ਆ ਉਹ ਲੋਕੇਟਡ ਆ 5898 ਰਿਊ ਫਰਾਰੀ ਸਾਊਥ ਸੈਨ ਹੋਜ਼ ਦੇ ਵਿੱਚ, ਤੇ ਇਹਦੇ ਨਾਲ ਹੀ ਦੱਸਿਆ ਗਿਆ ਕਿ ਇੱਥੇ ਹੁਣ 134 ਬੈੱਡ ਵਾਲਾ ਜਿਹੜਾ ਇੱਕ ਹੋਰ ਅਪਾਰਟਮੈਂਟ ਕਹਿ ਲਓ ਜਾਂ ਇੱਕ ਇਮਾਰਤ ਦੇ ਨਾਲ ਹੋਰ ਜੋੜਿਆ ਜਾਣਾ, ਜਿਹਦੇ ਵਿੱਚ 124 ਉਹਨਾਂ ਦੀ ਆਲਰੇਡੀ ਬੈੱਡਸ ਹੈਗੇ ਨੇ ਉੱਥੇ, ਤੇ ਨਾਲ ਹੀ ਉਹ ਕਹਿੰਦੇ ਕਿ ਲਾਂਡਰੀ ਏਰੀਆ, ਕਮਿਊਨਿਟੀ ਸੈਂਟਰ, ਤੇ ਇਹਦੇ ਨਾਲ ਹੋਰ ਕੁਝ ਜਿਹੜੀਆਂ ਅਹਿਮ ਥਾਵਾਂ ਨੇ, ਅਹਿਮ ਚੀਜ਼ਾਂ ਨੇ ਇਹਦੇ ਨਾਲ ਐਡ ਕੀਤੀਆਂ ਜਾਣਗੀਆਂ। ਤੇ ਇਹ ਉਹ ਏਰੀਆ ਜਿੱਥੇ ਡਾਲਰ ਸੈਨ ਹੋਜ਼ੇ ਦਾ ਜਾਂ ਹੋਰ ਜਿਹੜੀਆਂ ਮੇਨ ਸ਼ੋਰੂਮ ਨੇ ਉਹ ਇੱਥੇ ਨੇੜੇ ਪੈਂਦੇ ਨੇ। ਇਹਦੇ ਨਾਲ ਡੈਮੋਕ੍ਰੇਟਸ ਜਿਨ੍ਹਾਂ ਦੇ ਵਿੱਚ ਸਾਊਥ ਸੈਨ ਹੋਜ਼ੇ ਜਾਂ ਹੋਰ ਅਧਿਕਾਰੀ ਜਿਹੜੇ ਇੱਥੋਂ ਦੇ, ਜਿਮੀ ਪਨੇਟਾ ਜਿਹੜੇ ਨੇ US ਰਿਪਬਲਿਕਨ ਨੇ, ਰਿਪਰੈਜ਼ੈਂਟੇਟਿਵ ਨੇ, ਮਾਫ ਕਰਨਾ, ਉਹ ਵੀ ਇਸ ਜਦੋਂ ਐਲਾਨ ਕੀਤਾ ਗਿਆ ਹਾਜ਼ਰ ਸੀਗੇ, ਤੇ ਉਹਨਾਂ ਨੇ ਕਿਹਾ ਕਿ 11 ਜਿਹੜੇ ਮਿਲੀਅਨ ਫੰਡ ਨੇ ਉਹ ਲੈਣ ਜਾਣਗੇ ਸੈਨ ਹੋਜ਼ੇ ਦੇ ਜਨਰਲ ਫੰਡਸ ਦੇ ਵਿੱਚੋਂ, ਤੇ 15 ਮਿਲੀਅਨ ਦੀ ਰਕਮ ਖਰਚ ਕੀਤੀ ਜਾਊਗੀ ਕੈਲੀਫੋਰਨੀਆ ਹੋਮਲੈਸ ਹਾਊਸਿੰਗ ਅਸਿਸਟੈਂਟ ਤੇ ਪ੍ਰੀਵੈਂਸ਼ਨ ਗ੍ਰਾਂਟ ਪ੍ਰੋਗਰਾਮ ਦੇ ਵਿੱਚੋਂ। 2.5 ਮਿਲੀਅਨ ਜਿਹੜਾ ਖਰਚ ਕੀਤਾ ਜਾਣਾ ਸੈਨ ਹੋਜ਼ੇ ਦੇ ਮਲਟੀ ਸੋਰਸ ਹਾਊਸਿੰਗ ਫੰਡ ਦੇ ਵਿੱਚੋਂ। ਸੋ ਹੁਣ ਇੱਥੇ ਜਿਹੜਾ ਬਿੱਡਾਂ ਵਾਲਾ ਇੱਕ ਅਪਾਰਟਮੈਂਟ ਕਹਿ ਲਓ ਜਾਂ ਇੱਕ ਇਮਾਰਤ ਸੀ, ਉਹਦੀ ਜਿਹੜੀ ਸਾਈਜ਼ ਆ ਉਹ ਡਬਲ ਕਰ ਦਿੱਤਾ ਜਾਣਾ ਹੈ। ਓਲਡੈਸਟ ਐਮਰਜੈਂਸੀ ਇੰਟਰਮ ਹਾਊਸਿੰਗ ਸਾਈਟ ਹੈ ਇਹ, ਜਿਹਦੇ ਉੱਤੇ $30 ਮਿਲੀਅਨ ਜਿਹੜੇ ਆ ਉਹ ਹੋਰ ਖਰਚੇ ਜਾਣੇ ਆ ਜੀ। ਕੱਲ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਕੈਲੀਫੋਰਨੀਆ ਦੇ ਵਿੱਚ ਜਿਹੜੇ 99 ਸੈਂਟ ਸਟੋਰ ਆ, ਉਹ ਆਪਣੀਆਂ 371 ਲੋਕੇਸ਼ਨਸ ਨੂੰ ਬੰਦ ਕਰਨ ਜਾ ਰਹੇ ਆ। ਇਹ ਕੰਪਨੀ ਦੇ ਸਟੋਰ ਕੈਲੀਫੋਰਨੀਆ, ਐਰੀਜ਼ੋਨਾ, ਨਵਾਡਾ ਤੇ ਟੈਕਸਸ ਦੇ ਵਿੱਚ ਹੈਗੇ ਆ। ਇਸ ਤੋਂ ਪਹਿਲਾਂ ਜੋ ਡਾਲਰ ਟਰੀ ਹੈਗੇ ਆ, ਉਹਨਾਂ ਨੇ ਵੀ ਅਨਾਊਂਸ ਕੀਤਾ ਸੀ ਵੀ 1000 ਲੋਕੇਸ਼ਨਸ ਉਹ USA 'ਚ ਸ਼ਟਡਾਊਨ ਕਰਨ ਜਾ ਰਹੇ ਆ।
99 ਸੈਂਟ ਸਟੋਰ ਦੇ ਜਿਹੜੇ ਸੀਈਓਜ਼ ਆ ਉਹਨਾਂ ਨੇ ਇਹ ਕਿਹਾ ਆ ਵੀ ਕਾਰਨ ਇਹ ਆ ਇਨਫਲੇਸ਼ਨ ਆ, ਤੇ ਕਰੋਨਾ ਤੋਂ ਬਾਅਦ ਬਹੁਤ ਇਹਦਾ ਇਫੈਕਟ ਹੋਇਆ, ਤੇ ਦੂਜੇ ਨੰਬਰ ਦੇ ਉੱਤੇ ਚੋਰੀਆਂ ਜੋ ਆ ਬਹੁਤ ਵੱਡੀ ਗਿਣਤੀ ਚੋਰੀਆਂ ਹੋ ਰਹੀਆਂ, ਵੀ ਸਾਨੂੰ ਪ੍ਰੋਫਿਟ ਹੈ ਨਹੀਂ ਇਸ ਟਾਈਮ ਤੇ। ਸਰੋਤਿਆਂ ਨੂੰ ਦੱਸਦੇ ਜਾਈਏ ਵੀ 99 ਸੈਂਟ ਸਟੋਰ ਜਿਹੜਾ ਹੈ 1982 ਦੇ ਵਿੱਚ ਡੇਵ ਗੋਲਡ ਨਾਮ ਦੇ ਬੰਦੇ ਨੇ ਲਾਸ ਐਂਜਲਸ ਦੇ ਵਿੱਚ ਸ਼ੁਰੂ ਕੀਤਾ ਸੀ। ਉਸ ਟਾਈਮ ਤੇ ਉਹ 50 ਸਾਲਾਂ ਦਾ ਸੀ, ਤੇ ਬਾਅਦ ਦੇ ਵਿੱਚ ਉਹਦੀ ਡੈਥ ਵੀ ਹੋ ਗਈ, ਤੇ ਉਸਨੇ ਰਿਅਲਾਈਜ਼ ਕੀਤਾ ਸੀ ਵੀ 99 ਸੈਂਟ ਸਟੋਰ ਤੇ ਉਹ ਆਪਣੇ ਫਾਦਰ ਦੇ ਲਿਕਰ ਸਟੋਰ ਤੇ ਕੰਮ ਕਰਦਾ ਹੁੰਦਾ ਸੀ, ਵੀ ਅਸੀਂ ਬਹੁਤ ਵਧੀਆ ਚੀਜ਼ਾਂ ਜਿਹੜੀਆਂ ਆ ਸੇਮ ਪ੍ਰਾਈਸ ਤੇ ਦੇ ਸਕਦੇ ਹੈਗੇ ਆ, ਲਾਰਜ ਅਮਾਉਂਟ ਦੇ ਵਿੱਚ ਲੋਕ ਬਾਈ ਕਰੂਗੇ। ਤੇ ਉਸਨੇ ਪੈਸੇ ਵੀ ਬਹੁਤ ਇਹਦੇ ਵਿੱਚ ਬਣਾਏ, ਤੇ 2011 ਚ $1.6 ਬਿਲੀਅਨ ਦਾ ਉਸਨੇ ਸੈੱਲ ਕਰ ਦਿੱਤਾ ਸੀ, ਤੇ ਬਾਅਦ ਦੇ ਵਿੱਚ ਉਹਦੀ ਮੌਤ ਵੀ ਹੋ ਗਈ। ਤੇ ਸਭ ਤੋਂ ਜਿਹੜੀ ਹੈਰਾਨੀ ਵਾਲੀ ਗੱਲ ਇਹ ਆ ਵੀ ਜਿਹੜਾ ਡੇਵ ਗੋਲਡ ਆ ਜਿਸ ਨੇ 99 ਸੈਂਟ ਸਟੋਰ ਸ਼ੁਰੂ ਕੀਤੇ ਸੀ, ਉਹ ਬਹੁਤ ਹੀ ਆਪਣੀ ਸਿੰਪਲ ਲਾਈਫ ਦੇ ਵਿੱਚ ਰਹਿੰਦਾ ਸੀ। ਕਹਿੰਦੇ ਪਈ 55 ਸਾਲਾਂ ਤੋਂ ਮੈਰਿਡ ਆਪਣੀ ਵਾਈਫ ਦੇ ਨਾਲ ਸੇਮ ਮਿਡਲ ਕਲਾਸ ਘਰ ਦੇ ਵਿੱਚ ਰਹਿੰਦਾ ਸੀ, ਤੇ 2000 ਸਨ ਦੇ ਵਿੱਚ ਜਿਹੜੀ ਉਸਨੇ ਟੋਯੋਟਾ ਪ੍ਰੀਅਸ ਖਰੀਦੀ ਸੀ ਉਹੀ ਕਾਰ ਉਹ ਡਰਾਈਵ ਕਰਦਾ ਸੀ। ਜੀ, ਅਗਲੀ ਖਬਰ ਦੇ ਵੱਲ ਵਧੀਏ। ਅਗਲੀ ਖਬਰ ਫ੍ਰੈਜ਼ਨੋ ਤੋਂ ਆ ਰਹੀ ਹੈ। ਫ੍ਰੈਜ਼ਨੋ ਦੇ ਡਾਊਨਟਾਊਨ ਇਲਾਕੇ ਦੇ ਵਿੱਚ ਇੱਕ ਬੰਦੇ ਨੂੰ ਬੜੇ ਬੁਰੇ ਤਰੀਕੇ ਨਾਲ ਉੱਤੇ ਹਮਲਾ ਕੀਤਾ, ਤੇ ਉਸ ਤੋਂ ਬਾਅਦ ਉਹਦੀ ਕ੍ਰਿਟੀਕਲ ਕੰਡੀਸ਼ਨ ਆ। ਹੁਣੇ ਖਬਰ ਆ ਰਹੀ ਹੈ ਕਿ ਪੁਲਿਸ ਨੂੰ ਈਸਟ ਸਟਰੀਟ ਤੇ ਮੈਰੀਪੋਸਾ ਤੇ ਇੱਕ ਕਾਲ ਮਿਲੀ ਸੀ, ਜਿਹਨੂੰ ਰਿਸਪੌਂਡ ਕਰਦਿਆਂ ਪੁਲਿਸ ਇਸ ਬੰਦੇ ਕੋਲੇ ਪਹੁੰਚੀ ਸੀ। ਇੱਕ ਵਿਕਟਮ ਮਿਲਿਆ। ਪੁਲਿਸ ਕਹਿੰਦੀ ਕਿ ਉੱਥੇ ਅਨਹਾਊਸਡ ਮੈਨ ਇਹਨੂੰ ਕਿਹਾ ਗਿਆ, ਤੇ ਇਹ 40 ਆਪਣੀ ਉਮਰ ਦੇ 40ਵੀਆਂ ਦੇ ਵਿੱਚ ਆ। ਇਹ ਬੜੇ ਬੁਰੇ ਤਰੀਕੇ ਦੇ ਨਾਲ ਉਹ ਜ਼ਖਮੀ ਹਾਲਤ ਦੇ ਵਿੱਚ ਪੁਲਿਸ ਨੂੰ ਮਿਲਿਆ ਸਾਈਡ ਵਾਕ ਦੇ ਉੱਤੇ, ਤੇ ਕਈ ਇੰਜਰੀਜ਼ ਸੀ ਉਹਦੀ ਬੋਡੀ ਦੇ ਅਪਰ ਪਾਰਟ ਦੇ ਵਿੱਚ, ਅਪਰ ਹਿੱਸਿਆਂ ਦੇ ਵਿੱਚ, ਉੱਪਰਲੇ ਹਿੱਸਿਆਂ ਦੇ ਵਿੱਚ, ਤੇ ਉਹਨੂੰ ਜ਼ਖਮੀ ਹਾਲਤ ਦੇ ਵਿੱਚ ਹਸਪੀਟਲ ਪਹੁੰਚਾਇਆ ਗਿਆ। ਪੁਲਿਸ ਨੇ ਦੱਸਿਆ ਕਿ ਹਲੇ ਤੱਕ ਇਸ ਅਟੈਕ ਪਿੱਛੇ ਮੰਤਵ ਕੀ ਸੀ ਜਾਂ ਕਾਰਨ ਕੀ ਸੀ, ਇਹਦੀ ਕਿਸੇ ਨਾਲ ਝੜਪ ਹੋਈ ਹੈ ਜਾਂ ਕੋਈ ਰੋਡ ਰੇਜ ਦੇ ਵਿੱਚੋਂ ਨਿਕਲੀ ਕੋਈ ਘਟਨਾ, ਇਹਦੇ ਬਾਰੇ ਕੋਈ ਹਾਲੇ ਤੱਕ ਕਿਹਾ ਨਹੀਂ ਜਾ ਸਕਦਾ। ਪਰ ਹਾਂ, ਪੁਲਿਸ ਨੂੰ ਸਸਪੈਕਟ ਦੇ ਬਾਰੇ ਵੀ ਅੰਦਾਜ਼ਾ ਕਿ ਉਹ ਵੀ ਨੇੜੇ ਤੇੜੇ ਸੀਗਾ, ਤੇ ਉਹਨੂੰ ਛੇਤੀ ਅਸੀਂ ਅਰੈਸਟ ਕਰ ਲਾਂਗੇ। ਡਿਟੈਕਟਿਵਸ ਨੇ ਜਿਹੜੇ ਉਹਨਾਂ ਨੇ ਏਰੀਏ ਨੂੰ ਛਾਨਣਾ ਸ਼ੁਰੂ ਕਰ ਦਿੱਤਾ, ਤੇ ਐਵੀਡੈਂਸ ਜਾਂ ਹੋਰ ਜਿਹੜੇ ਲੋਕ ਸੀਗੇ ਉੱਥੇ ਇੰਟਰਵਿਊ ਉਹਨਾਂ ਨੇ ਕੀਤਾ ਪੋਸੀਬਲ ਵਿਟਨੈਸਸ ਨੂੰ, ਤੇ ਦੱਸਦੇ ਆ ਕਿ ਉਸ ਤੋਂ ਬਾਅਦ ਇਲਾਕੇ ਦੇ ਵਿੱਚ ਕਾਫੀ ਦਹਿਸ਼ਤ ਜਿਹੜੀ ਆ ਉਹ ਫੈਲ ਗਈ ਸੀਗੀ ਕਿ ਅਚਾਨਕ ਇਸ ਬੰਦੇ ਨੂੰ ਇੰਨਾ ਗੰਭੀਰ ਜ਼ਖਮੀ ਕਿਸੇ ਨੇ ਕਿਵੇਂ ਕਰ ਦਿੱਤਾ। ਤੇ ਪੁਲਿਸ ਦੇ ਦੱਸਣ ਦੇ ਮੁਤਾਬਕ ਇਹ ਅਨਹਾਊਸਡ ਮੈਨ ਦੱਸਿਆ ਗਿਆ। ਨਿਊਯਾਰਕ ਏਰੀਏ ਦੇ ਵਿੱਚ 4.8 ਮੈਗਨੀਚਿਊਡ ਦਾ ਭੂਚਾਲ ਕੱਲ ਆਇਆ ਸੀ, ਤੇ ਕੈਲੀਫੋਰਨੀਆ ਦੇ ਵਿੱਚ ਵੀ 2 ਭੂਚਾਲ ਨਾਰਦਰਨ ਕੈਲੀਫੋਰਨੀਆ 'ਚ ਆਏ ਸੀ, ਜਿਨ੍ਹਾਂ ਦੀ ਮੈਗਨੀਚਿਊਡ 4.2 ਕਰਕੇ ਦੱਸਿਆ ਆ। ਇੱਕ ਪਲਮਸ ਕਾਉਂਟੀ ਦੇ ਵਿੱਚ ਸੀ, ਜੋ ਪਹਾੜੀਆਂ ਵਾਲਾ ਏਰੀਆ ਬੈਲਡਨ ਦੇ ਲਾਗੇ, ਤੇ ਦੂਜਾ ਜਿਹੜਾ ਆ ਉਹ ਯੂਐਸ ਜੀਓਲੋਜੀਕਲ ਸਰਵੇ ਨੇ ਦੱਸਿਆ ਹੈਗਾ, ਉਹ ਵੀ ਉਸ ਏਰੀਏ ਦੇ ਜਿਹੜੀ ਲਾਗੇ ਹੀ ਲੋਕੇਸ਼ਨ ਹੈਗੀ ਆ ਉੱਥੇ ਸੈਂਟਰਡ ਸੀਗਾ। ਸੋ ਇਹ ਬੜਾ ਰਿਮੋਟ ਏਰੀਆ, ਬੜੀ ਘੱਟ ਪਾਪੂਲੇਸ਼ਨ ਇਸ ਏਰੀਏ 'ਚ ਰਹਿੰਦੀ ਆ। ਕੈਲੀਫੋਰਨੀਆ ਦੇ ਵਿੱਚ ਕਹਿੰਦੇ ਪਈ ਭੂਚਾਲ ਬਹੁਤ ਜ਼ਿਆਦਾ ਜੋ ਆ ਉਹ ਆਉਂਦੇ ਰਹਿੰਦੇ ਆ। 3.0 ਦੇ ਮੈਗਨੀਚਿਊਡ ਦੇ ਤਾਂ ਨਾਰਦਰਨ ਕੈਲੀਫੋਰਨੀਆ 'ਚ ਆਮ ਹੀ ਜਿਹੜੇ ਭੂਚਾਲ ਆਉਂਦੇ ਰਹਿੰਦੇ ਹੈਗੇ ਆ। ਸਿਆਰਾ ਨਵਾਡਾ ਦੇ ਵਿੱਚ ਵੀ ਜਿਹੜੇ ਭੂਚਾਲ ਦੇ ਝਟਕੇ ਆ ਇਸ ਦੇ ਫੀਲ ਕੀਤੇ ਗਏ। ਜੀ, ਸੈਨ ਹੋਜ਼ੇ ਦੇ ਵਿੱਚ ਪੁਲਿਸ ਨੇ 2 ਜਣਿਆਂ ਨੂੰ ਅਰੈਸਟ ਕੀਤਾ। ਇੱਕ ਡਰੱਗ ਜਿਹੜਾ ਨੈਟਵਰਕ ਹੈ ਉਸ ਦੇ ਮਾਮਲੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਪੁਲਿਸ ਨੇ ਜਿਹੜੀ ਜਾਣਕਾਰੀ ਦਿੱਤੀ ਉਹਦੇ ਵਿੱਚ ਦੱਸਿਆ ਗਿਆ ਕਿ ਇਹਨਾਂ ਨੂੰ ਓਲਮ ਰੌਕ ਐਵੀਨਿਊ ਤੇ ਸਾਊਥ ਵਾਈਟ ਰੋਡ ਦੇ ਕੋਲੋਂ ਅਰੈਸਟ ਕੀਤਾ ਗਿਆ। ਪੁਲਿਸ ਕਾਫੀ ਟਾਈਮ ਤੋਂ ਇਹਨਾਂ ਦੋਨਾਂ ਦੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਸੀਗੀ, ਤੇ ਪੁਲਿਸ ਨੂੰ ਕਾਫੀ ਟਾਈਮ ਪਹਿਲਾਂ ਅਸਲ ਦੇ ਵਿੱਚ ਇੱਕ ਕ੍ਰਾਈਮ ਸੀਨ ਦਾ ਜਾਂ ਕ੍ਰਾਈਮ ਵਾਲੀ ਵਾਰਦਾਤ ਦਾ ਇੱਕ ਫੋਲੋਅਪ ਸੀਗਾ, ਜਿਸ ਫੋਲੋਅਪ ਦੇ ਵਿੱਚ ਪੁਲਿਸ ਨੇ ਇਹਨਾਂ ਦੋਨਾਂ ਨੂੰ ਕਾਫੀ ਟਾਈਮ ਤੋਂ ਸਰਵੇਲੈਂਸ ਦੇ ਵਿੱਚ ਰੱਖਿਆ, ਜਾਂ ਕਿ ਇਹਨਾਂ ਦਾ ਪਿੱਛਾ ਕੀਤਾ। ਤੇ ਉਸ ਤੋਂ ਬਾਅਦ ਜਦੋਂ ਇਹਨਾਂ ਦੀ ਤਲਾਸ਼ੀ ਲਈ ਗਈ ਜਾਂ ਇਹਨਾਂ ਦੇ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ, ਤਾਂ ਮਲਟੀਪਲ ਫਾਇਰ ਆਰਮਸ, ਕੋਕੀਨ, ਮੈਥਾਫੈਟਾਮਾਈਨ ਤੇ ਹੈਰੋਇਨ, ਓਪੀਡੀਅਸ ਤੇ ਹੋਰ ਕਈ ਫਾਰਮਾਸਿਊਟੀਕਲ ਡਰੱਗ ਜਿਹੜੇ ਆ ਉਹ ਇਹਨਾਂ ਤੋਂ ਬਰਾਮਦ ਕੀਤੇ ਗਏ। ਪੁਲਿਸ ਦੀ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਦੋਵੇਂ ਜਣੇ ਡਰੱਗ ਦਾ ਕਾਰੋਬਾਰ ਕਰਦੇ ਸੀਗੇ, ਤੇ ਉਸ ਤੋਂ ਬਾਅਦ ਪਰ ਇਹਨਾਂ ਨੇ ਬੜੇ ਸ਼ਾਤਰਾਨਾ ਤਰੀਕੇ ਦੇ ਨਾਲ ਪੁਲਿਸ ਤੋਂ ਹੁਣ ਇਹ ਬਚਦੇ ਆ ਰਹੇ ਸੀਗੇ। ਜੋਸ਼ੂਆ ਜਾਰਡਨ ਤੇ ਜੋਨਾਥਨ ਕੋਰੇਲ ਦੇ ਰੂਪ ਦੇ ਵਿੱਚ ਇਹਨਾਂ ਦੀ ਪਛਾਣ ਕੀਤੀ ਗਈ ਆ। 36 ਸਾਲ ਦਾ ਜੋਸ਼ੂਆ ਜਾਰਡਨ ਆ, ਤੇ ਦੂਜਾ ਜਿਹੜਾ ਜੋਨਾਥਨ ਕੋਰੇਲ ਉਹਦੇ ਬਾਰੇ ਵੀ ਕਿਹਾ ਜਾ ਰਿਹਾ ਕਿ ਉਹ 27 ਸਾਲ ਦਾ 36 ਸਾਲ ਦਾ। ਸੈਨ ਹੋਜ਼ੇ ਡਿਟੈਕਟਿਵਸ ਨੇ ਦੱਸਿਆ ਕਿ
4 ਮਹੀਨੇ ਲੱਗ ਗਏ ਸਾਨੂੰ ਇਹਨਾਂ ਦੋਨਾਂ ਬੰਦਿਆਂ ਨੂੰ ਇਸ ਮਾਮਲੇ ਦੀ ਪੜਤਾਲ ਕਰਦਿਆਂ ਤੇ ਇਹਨਾਂ ਦੇ ਮਗਰ ਲੱਗਿਆ ਹੋਇਆਂ, ਪਰ ਹੁਣ ਇਹਨਾਂ ਦਾ ਜਿਹੜਾ ਇਹ ਡਰੱਗ ਹੈ ਇਹਨੂੰ ਬਸਟ ਕਰ ਦਿੱਤਾ ਗਿਆ ਤੇ ਇਹਦੇ ਪਿੱਛੇ ਕਈ ਹੋਰ ਵੀ ਨੈਟਵਰਕ ਜਿਹੜੇ ਨੇ ਉਹਨਾਂ ਦੀਆਂ ਤੰਦਾਂ ਜੁੜੀਆਂ ਹੋਈਆਂ ਨੇ। ਉਹ ਕਹਿੰਦੇ ਕਿ ਅੱਗੇ ਜਾ ਕੇ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਇਸ ਨੈਟਵਰਕ ਦੀਆਂ ਤਾਰਾਂ ਹੋਰ ਕਿੱਥੇ-ਕਿੱਥੇ ਜੁੜੀਆਂ ਹੋਈਆਂ। ਕੈਲੀਫੋਰਨੀਆ ਦਾ ਜਿਹੜਾ ਬਜਟ ਆ ਬਹੁਤ ਘਾਟੇ ਵਾਲਾ ਤੇ ਹੁਣ ਡੈਮੋਕ੍ਰੇਟਸ ਐਗਰੀ ਕਰ ਗਏ ਵੀ 17.3 ਬਿਲੀਅਨ ਡਾਲਰ ਦਾ ਜਿਹੜਾ ਡੈਫਿਸਿਟ ਆ ਉਸ ਨੂੰ ਘਟਾਇਆ ਜਾਊਗਾ। ਇਹ ਕੈਲੀਫੋਰਨੀਆ ਦੇ ਗਵਰਨਰ ਲਈ ਇਹ 2 ਸਾਲ ਬੜੇ ਜਿਹੜੇ ਆ ਖਤਰਨਾਕ ਹੈਗੇ ਆ, ਜੀ ਕਿਉਂਕਿ ਉਹਨਾਂ ਨੇ 100 ਬਿਲੀਅਨ ਡਾਲਰ ਦਾ ਜਿਹੜਾ ਸਰਪਲਸ ਆ ਕੋਵਿਡ-19 ਦੇ ਦੌਰਾਨ ਉਹਦਾ ਨਜ਼ਾਰਾ ਲਿਆ ਹੈਗਾ। 100 ਬਿਲੀਅਨ ਡਾਲਰ ਸਰਪਲਸ ਸੀ ਕੈਲੀਫੋਰਨੀਆ ਦਾ ਬਜਟ, ਜੋ ਕਿ ਇਸ ਟਾਈਮ 73 ਬਿਲੀਅਨ ਡਾਲਰ ਡੈਫਿਸਿਟ ਤੇ ਹੋ ਗਿਆ। ਹਾਲਾਂਕਿ ਉਹ ਕਹਿੰਦੇ ਆ ਵੀ ਨਹੀਂ 32 ਬਿਲੀਅਨ ਡਾਲਰ ਹੀ ਹੈਗਾ ਆ। ਜਨਵਰੀ ਦੇ ਵਿੱਚ ਨਿਊਸਮ ਨੇ 13 ਬਿਲੀਅਨ ਡਾਲਰ ਰਿਜ਼ਰਵ ਤੋਂ ਕੱਢਣ ਦੇ ਲਈ ਪ੍ਰਪੋਜ਼ ਕੀਤਾ ਸੀ ਤੇ ਨਾਲ ਦੀ ਨਾਲ 8.5 ਬਿਲੀਅਨ ਡਾਲਰ ਸਪੈਂਡਿੰਗ ਦੇ ਵਿੱਚ ਵੀ ਸਪੈਂਡਿੰਗ ਨੂੰ ਘੱਟ ਕਰਨ ਦੇ ਲਈ ਕਿਹਾ ਸੀਗਾ। ਕੈਲੀਫੋਰਨੀਆ ਦਾ ਜਿਹੜਾ ਬਜਟ ਆ ਉਹ ਫੈਡਰਲ ਬਜਟ ਨਾਲੋਂ ਡਿਫਰੈਂਟ ਆ। ਕੈਲੀਫੋਰਨੀਆ ਦੇ ਲਾਅ ਦੇ ਮੁਤਾਬਕ ਜਿਹੜਾ ਕੈਲੀਫੋਰਨੀਆ ਦਾ ਬਜਟ ਆ ਉਹਨੂੰ ਬੈਲੈਂਸ ਰੱਖਣਾ ਪੈਂਦਾ ਹੈਗਾ। ਉਹਦਾ ਮਤਲਬ ਇਹ ਆ ਵੀ ਤੁਸੀਂ ਜ਼ਿਆਦਾ ਪੈਸੇ ਨਹੀਂ ਸਪੈਂਡ ਕਰਦੇ ਜਿੰਨੇ ਤੁਹਾਡੇ ਕੋਲ ਹੈਗੇ ਆ। ਨਿਊਸਮ ਨੂੰ ਹੁਣ ਇਹ ਸਾਰਾ ਰਿਵਾਈਜ਼ ਜਿਹੜਾ ਬਜਟ ਪ੍ਰਪੋਜ਼ਲ ਆ ਉਹ ਮਈ ਮਹੀਨੇ ਦੇ ਵਿੱਚ ਲਾ ਮੇਕਰਸ ਨੂੰ ਪੇਸ਼ ਕਰਨਗੇ, ਜੋ ਕਿ ਜੂਨ 15 ਤੱਕ ਇਸ ਨੂੰ ਪਾਸ ਕਰਨਾ ਪਵੇਗਾ। ਜੀ ਅਗਲੀ ਖਬਰ ਦੇ ਵੱਲ ਵਧੀਏ, ਗੱਲ ਕਰੀਏ, ਰੁਕ ਕਰੀਏ ਲਾਸ ਐਂਜਲਸ ਦਾ। ਲਾਸ ਐਂਜਲਸ ਦੇ ਵਿੱਚੋਂ ਖਬਰ ਆ ਰਹੀ ਹੈ ਕਿ ਇੱਕ ਸ਼ੋਰੂਮ ਦੇ ਡਾਊਨਟਾਊਨ ਇਲਾਕਿਆਂ ਦੇ ਵਿੱਚ ਜਿਹੜਾ ਕਲੋਥਿੰਗ ਸਟੋਰ ਦੱਸਿਆ ਗਿਆ, ਉੱਥੇ ਬਹੁਤ ਭਿਆਨਕ ਅੱਗ ਲੱਗੀ ਹੈ। ਇਸ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੂੰ ਸੱਦਿਆ ਗਿਆ ਸੀਗਾ ਹੁਣੇ ਥੋੜਾ ਸਮਾਂ ਪਹਿਲਾਂ ਮੇਨ ਸਟਰੀਟ 14th ਸਟਰੀਟ ਦੇ ਉੱਤੇ ਫੈਸ਼ਨ ਡਿਸਟ੍ਰਿਕਟ ਦੇ ਇਲਾਕਿਆਂ ਦੇ ਵਿੱਚ, ਤੇ ਇਹ ਦੱਸਿਆ ਗਿਆ ਕਿ ਮੇਨ ਸਪੋਰਟਸ ਵਰਲਡ ਹੈ ਇੱਥੇ ਦੇ ਨਾਲ ਹੀ ਇੱਕ ਛੱਤ ਜਿਹੜੀ ਇੱਕ ਬਹੁਤ ਵੱਡੇ ਸ਼ੋਰੂਮ ਦੀ ਉਹ ਪੂਰੀ ਤਰ੍ਹਾਂ ਦੇ ਨਾਲ ਤਬਾਹ ਹੋ ਚੁੱਕੀ ਹੈ। ਲਾਸ ਐਂਜਲਸ ਫਾਇਰ ਡਿਪਾਰਟਮੈਂਟ ਦੇ ਜਿਹੜੇ ਅਧਿਕਾਰੀ ਨੇ ਉਹਨਾਂ ਦਾ ਦੱਸਣਾ ਇਹ ਹੈ ਕਿ ਇੱਥੇ ਜਿਹੜੇ ਟਿਕਾਣੇ ਸੀਗੇ ਉਹ ਕਲੋਥਿੰਗ ਦੇ ਨਾਲ ਟੈਕਸਟਾਈਲ ਦੇ ਸੀਗੇ ਤੇ ਹੋਰ ਜਿਹੜੀ ਇੰਡਸਟਰੀ ਆ ਉਹਦੇ ਕਾਫੀ ਵੱਡੇ ਸ਼ੋਰੂਮ ਇਹਨਾਂ ਇਲਾਕਿਆਂ ਦੇ ਵਿੱਚ ਸੀਗੇ। ਹਾਲੇ ਤੱਕ ਇਹ ਨਹੀਂ ਦੱਸਿਆ ਗਿਆ ਕਿ ਇਸ ਅੱਗ ਲੱਗਣ ਦੇ ਕਰਕੇ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਇਆ ਜਾਂ ਨਹੀਂ ਹੋਇਆ, ਪਰ ਹਾਂ ਕ੍ਰਿਊ ਨੇ ਉੱਥੇ ਜਿਹੜੇ ਰੈਜ਼ੀਡੈਂਸ਼ੀਅਲ ਇਲਾਕਿਆਂ ਨਾਲ ਲੱਗਦੇ ਰੈਜ਼ੀਡੈਂਸ਼ੀਅਲ ਇਲਾਕੇ ਆ ਉਹਨਾਂ ਨੂੰ ਖਾਲੀ ਜ਼ਰੂਰ ਕਰਵਾ ਲਿਆ ਸੀ ਇਹਤਿਆਤ ਦੇ ਵਜੋਂ, ਤੇ ਕਈ ਜਾਣੇ ਜ਼ਖਮੀ ਵੀ ਹੋਏ ਨੇ ਇਸੇ ਦਰਮਿਆਨ ਲੋਕਾਂ ਨੂੰ ਥੋੜੀ ਤੇਜ਼ੀ ਦੇ ਨਾਲ ਕੱਢਣ ਦੇ ਮਾਮਲੇ ਦੇ ਵਿੱਚ। ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਜਿਹੜਾ ਪਤਾ ਉਹ ਨਹੀਂ ਲੱਗ ਸਕਿਆ, ਪਰ ਜਿਹੜੇ ਲਾਸ ਐਂਜਲਸ ਫਾਇਰ ਡਿਪਾਰਟਮੈਂਟ ਦੇ ਅਧਿਕਾਰੀ ਨੇ ਉਹਨਾਂ ਦਾ ਕਹਿਣਾ ਇਹ ਹੈ ਕਿ ਬਹੁਤ ਭਿਆਨਕ ਇਸ ਅੱਗ ਦੇ ਉੱਤੇ ਬੜੀ ਮੁਸ਼ਕਲ ਦੇ ਨਾਲ ਕਾਬੂ ਪਾਇਆ ਗਿਆ ਸੀ। ਤੇ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ, ਅੱਜ ਸਟਾਕ ਮਾਰਕੀਟ ਫਾਈਨਲੀ ਕਾਫੀ ਉੱਪਰ ਗਈ ਆ। ਪਿਛਲੇ 4 ਦਿਨਾਂ ਤੋਂ ਥੱਲੇ ਜਾ ਰਹੀ ਸੀ। 300 ਤੋਂ ਵੱਧ ਪੁਆਇੰਟ ਸਟਾਕ ਮਾਰਕੀਟ ਅੱਜ ਉੱਪਰ ਗਈ ਆ। ਡਾਓ ਜੋਨ ਇੰਡਸਟਰੀਅਲ 307.06 ਅੱਪ ਗਿਆ ਹੈਗਾ। S&P ਇੰਡੈਕਸ 1.1% 1.11% ਅੱਪ ਗਿਆ ਤੇ ਨੈਸਡੈਕ ਜੋ ਆ 1.24% ਅੱਪ ਗਿਆ ਤੇ ਕਲੋਜ਼ ਹੋਇਆ 16,248.52 ਦੇ ਉੱਤੇ। ਇਸੇ ਤਰ੍ਹਾਂ ਜੇ ਕਰੰਸੀ ਦੀ ਗੱਲ ਕਰਦੇ ਜਾਈਏ, $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 27 ਪੈਸੇ ਰਹੇ ਆ ਤੇ $1 ਦੇ ਬਰਾਬਰ ਪਾਕਿਸਤਾਨ ਦੇ 277 ਰੁਪਏ ਤੇ 73 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 36 ਸੈਂਟ। ਤੇ ਜਾਂਦੇ ਜਾਂਦੇ ਕੁਝ ਅਨਾਉਂਸਮੈਂਟ ਕਰਦੇ ਜਾਈਏ। ਅੱਜ ਸ਼ਾਮਾਂ ਦੇ ਜਿਹੜੇ ਪ੍ਰੋਗਰਾਮ ਰਹਿਰਾ ਸਾਹਿਬ ਤੋਂ ਬਾਅਦ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਦਮਨੀ ਟਕਸਾਲ ਟਰੇਸੀ ਤੋਂ ਲਾਈਵ ਚੱਲਣਗੇ ਤੇ ਥੋੜੇ ਲੰਮੇ ਪ੍ਰੋਗਰਾਮ ਚੱਲਣਗੇ 9 ਵਜੇ ਤੱਕ, ਕਿਉਂਕਿ ਉੱਥੇ ਬਹੁਤ ਹੀ ਵਧੀਆ ਜਥੇ ਤੇ ਕਥਾਵਾਚਕ ਆਏ ਹੋਏ ਆ ਤੇ ਇਸ ਵੀਕਐਂਡ ਨੂੰ ਕੱਲ ਨੂੰ ਉੱਥੇ ਸਪੋਰਟਸ ਗੇਮਾਂ ਵੀ ਹੋਣੀਆਂ ਤੇ ਸੰਡੇ ਨੂੰ ਉੱਥੇ ਨਗਰ ਕੀਰਤਨ ਵੀ ਹੈਗਾ ਤੇ ਸਾਡੀ ਟੀਮ ਪੰਜਾਬੀ ਰੇਡੀਓ USA ਦੇ ਉੱਤੇ ਪਹੁੰਚੂਗੀ। ਰੇਡੀਓ ਸੈਟਸ ਵੀ ਤੁਸੀਂ ਲੈ ਸਕਦੇ ਹੈਗੇ ਆ ਉੱਥੇ ਜਿਹੜੇ ਉਸ ਏਰੀਏ ਦੇ ਹੈਗੇ ਆ, ਤੇ ਜਰੂਰ ਸਾਡੀ ਟੀਮ ਨੂੰ ਮਿਲ ਕੇ ਵੀ ਜਾਇਓ। ਇਸ ਤੋਂ ਬਿਨਾਂ ਵਾਸ਼ਿੰਗਟਨ DC ਦੇ ਵਿੱਚ ਵੀ ਜੋ ਸਿੱਖ ਪਰੇਡ ਆ ਉਹ ਕੱਲ ਨੂੰ ਨਿਕਲਣੀ ਹੈਗੀ ਆ ਤੇ ਉਸ ਪਰੇਡ ਨੂੰ ਕਵਰ ਕਰਨ ਲਈ ਰਾਜਕਨਵੀਰ ਸਿੰਘ ਹੁਣੀ ਆਲਰੇਡੀ ਉੱਥੇ ਪਹੁੰਚੇ ਹੋਏ ਆ ਵਾਸ਼ਿੰਗਟਨ DC 'ਚ, ਤੇ ਉਸ ਪਰੇਡ ਦੀ ਵੀ ਲਾਈਵ ਕਵਰੇਜ ਤੁਸੀਂ ਜਿਹੜੀ ਆ ਪੰਜਾਬੀ ਰੇਡੀਓ USA ਦੇ ਜਿਹੜੇ ਸੋਸ਼ਲ ਮੀਡੀਆ ਜਿੰਨੇ ਵੀ ਚੈਨਲਸ ਆ ਉਹਨਾਂ ਦੇ ਉੱਤੇ ਦੇਖੋਗੇ। ਐਤਵਾਰ ਨੂੰ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਜੋ ਫੋਲਰ ਇੱਥੇ ਫਰਿਜ਼ਨੋ ਦੇ ਵਿੱਚ ਹੈਗਾ ਆ, ਉੱਥੇ ਜਿਹੜੀਆਂ ਗੇਮਸ ਹੋਣੀਆਂ ਆ ਉੱਥੋਂ ਵੀ ਜਿਹੜੀ ਲਾਈਵ ਕਵਰੇਜ ਆ ਉਹ ਤੁਸੀਂ ਦੇਖੋਗੇ।
ਤੇ ਇਹਦੇ ਨਾਲ 1170 ਬਾਰੇ ਜੀ ਵੀ ਜ਼ਰੂਰ ਇਹਦੇ ਜਾਂਦੇ ਹੋਰ ਦੱਸਦੀ ਜਾਈਏ ਜਿੰਨੇ ਵੀ ਸਾਡੇ ਸਰੋਤੇ ਬੇ ਏਰੀਏ ਦੇ ਵਿੱਚ 1170 AM ਜਿਹੜਾ ਕੈਲੀਫੋਰਨੀਆ ਦਾ ਇੱਕ ਬਹੁਤ ਵੱਡਾ ਰੇਡੀਓ ਸਟੇਸ਼ਨ ਆ 50,000 ਵਾਟ ਦਾ, ਜਿਹਨੂੰ ਬਹੁਤ ਦੂਰ ਦੂਰ ਤੱਕ ਸੁਣਿਆ ਜਾਂਦਾ ਆ, ਤੇ ਉਹਦੇ ਸੰਬੰਧ ਦੇ ਵਿੱਚ ਆਪਾਂ ਸਰੋਤਿਆਂ 'ਚ ਅਵੇਅਰਨੈਸ ਕਰ ਰਹੇ ਹੈਗੇ ਆ, ਆਪਣੇ ਪਰਿਵਾਰਕ ਮੈਂਬਰ ਵਧਾ ਰਹੇ ਆ। ਤੁਸੀਂ ਕਾਲ ਕਰਕੇ ਦੱਸਣਾ ਆ ਵੀ 1170 AM ਤੁਸੀਂ ਕਿੱਥੇ ਸੁਣਿਆ, ਕਾਰ ਦੇ ਵਿੱਚ, ਕਿਹੜੇ ਸ਼ਹਿਰ ਦੇ ਵਿੱਚ, ਕਿਹੜੇ ਸਟਰੀਟ ਦੇ ਉੱਤੇ, ਜਾਂ ਘਰਾਂ 'ਚ ਕਿੱਥੇ ਤੁਸੀਂ ਸੁਣ ਰਹੇ ਹੈਗੇ ਆ, ਕਿਹੜੇ ਟਾਊਨ 'ਚ, ਕਿਉਂਕਿ ਬਹੁਤ ਵੱਡਾ ਜਿਹੜਾ ਏਰੀਆ ਆ, ਘੱਟੋ ਘੱਟ 80-90 ਸ਼ਹਿਰ ਬਣਦੇ ਹੈਗੇ ਆ। ਤੇ ਜ਼ਰੂਰ ਤੁਸੀਂ ਕਾਲ ਕਰਿਓ 408 272 5200, ਤੇ ਆਪਾਂ ਰੈਫਲ ਕੱਢਾਂਗੇ, ਇਨਾਮ ਕੱਢਾਂਗੇ। ਪਹਿਲੇ ਇਨਾਮ ਪਿਛਲੇ ਵੀਰਵਾਰ ਕੱਢੇ ਗਏ ਸੀ, ਹੁਣ ਆਉਂਦੇ ਇਨਾਮ ਫੇਰ ਵੀਰਵਾਰ ਨੂੰ ਕੱਢੇ ਜਾਣਗੇ। ਬਹੁਤ ਵਧੀਆ ਜਿਹੜੇ ਅਵਾਰਡ ਹੈਗੇ ਆ, ਕਿਸੇ ਤਰ੍ਹਾਂ ਦੀ ਕੋਈ ਫੀਸ ਨਹੀਂ ਹੈ ਤੁਹਾਨੂੰ ਜਦੋਂ ਤੁਸੀਂ ਕਾਲ ਕਰਨਾ ਹੈਗਾ, ਸਿਰਫ ਵਲੰਟਰੀ ਆ। ਸਿਰਫ ਕਾਲ ਕਰਕੇ ਆਪਣਾ ਨਾਮ ਤੇ ਫੋਨ ਨੰਬਰ ਹੀ ਦੱਸਣਾ ਆ ਵੀ ਮੈਂ ਮੇਰਾ ਨਾਂ ਆ ਮੇਰਾ ਫੋਨ ਨੰਬਰ ਆ, ਤੇ ਇੱਥੇ ਮੈਂ 1170 AM ਨੂੰ ਸੁਣਿਆ ਸੀਗਾ। ਪੰਜਾਬੀ ਰੇਡੀਓ USA ਨੂੰ ਜਿੰਨੇ ਵੀ 1170 AM ਤੇ ਸੁਣ ਰਹੇ ਆ, ਪਲੀਜ਼ ਕਾਲ ਕਰੋ 408 272 5200। ਅਸੀਂ ਸਾਰਿਆਂ ਦੇ ਫੋਨ ਇਕੱਠੇ ਕਰ ਰਹੇ ਆ, ਫਿਰ ਉਹ ਰੈਫਲ ਜਿਹੜਾ ਆ ਆਉਣ ਵਾਲੇ ਵੀਰਵਾਰ ਨੂੰ ਕੱਢਿਆ ਜਾਊਗਾ। ਇੱਕ ਗ੍ਰੈਂਡ ਪ੍ਰਾਈਜ਼ ਜਿਹੜਾ ਆ ਉਹ ਜਦੋਂ ਸਾਰੇ ਸਟੇਸ਼ਨਾਂ ਦੇ ਆਪਾਂ ਕਰਾਂਗੇ, ਉਹ ਆਉਣ ਵਾਲੇ 2-3 ਮਹੀਨਿਆਂ 'ਚ ਬਹੁਤ ਵਧੀਆ ਅਵਾਰਡ ਜਿਹੜਾ ਆ ਉਹ ਕੱਢਿਆ ਜਾਊਗਾ। ਇਹਦੇ ਨਾਲ ਤੁਸੀਂ ਪੰਜਾਬੀ ਰੇਡੀਓ USA ਦੇ ਸੋਸ਼ਲ ਮੀਡੀਆ ਪਲੇਟਫਾਰਮਸ ਨੂੰ ਜਿਹੜਾ ਉਹਨਾਂ ਨਾਲ ਜੁੜਨਾ ਬਿਲਕੁਲ ਨਾ ਭੁੱਲਿਓ। ਗੁਰਮਤਿ ਸਮਾਗਮਾਂ, ਗੁਰੂ ਘਰ ਦੇ ਵਿੱਚ ਜਿੰਨੇ ਵੀ ਪ੍ਰੋਗਰਾਮ ਹੁੰਦੇ ਨੇ ਆਲ ਅਕ੍ਰੋਸ ਦੀ ਕੈਲੀਫੋਰਨੀਆ, ਉਹਨਾਂ ਦੀ ਤੇ ਇਹ ਵਾਸ਼ਿੰਗਟਨ DC ਦੇ ਵਿੱਚ ਜਿਹੜੀ ਸਿੱਖ ਪਰੇਡ ਹੋਣ ਜਾ ਰਹੀ ਹੈ, ਉਹਦੀ ਕਵਰੇਜ ਦੇਖਣ ਵਾਸਤੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ। ਤੇ ਇਹਦੇ ਨਾਲ ਪੰਜਾਬੀ ਰੇਡੀਓ USA ਦਾ ਜਿਹੜਾ ਫੇਸਬੁੱਕ ਪੇਜ ਹੈ ਪੰਜਾਬੀ ਰੇਡੀਓ USA, ਉਹਨੂੰ ਲਾਈਕ ਕਰਨਾ ਨਾ ਭੁੱਲਿਓ। ਸੋ ਹਰਜੋਤ ਸਿੰਘ ਜੀ, ਇੱਥੇ ਲਈਏ ਆਪਾਂ ਇਜਾਜ਼ਤ ਜੀ। ਮੇਰੇ ਹਰਜੋਤ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਨੂੰ ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।